ਗੁਰਦੁਆਰਾ ਸ਼ੀਸ਼ਗੰਜ ਸਾਹਿਬ ਪਾਤਸ਼ਾਹੀ 9ਵੀਂ ਸ਼੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਇਮਾਰਤ ਦੀ ਵਿਰਾਸਤੀ ਦਿੱਖ ਨੂੰ ਸੁੰਦਰੀਕਰਨ ਦੇ ਨਾਮ ਉੱਤੇ ਖਤਮ ਕਰਨ ਤੋਂ ਰੋਕਣ ਲਈ ਇਲਾਕੇ ਦੀਆਂ ਸਿੱਖ ਸੰਗਤਾਂ ਦੀ ਇੱਕ ਅਹਿਮ ਇਕੱਤਰਤਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਈ। ਸੰਗਤਾਂ ਦਾ ਇਹ ਉਪਰਾਲਾ ਅਹਿਮ ਹੈ ਕਿਉਂਕਿ ਇਹ ਗੁਰਦੁਆਰਾ ਸਾਹਿਬ ਹੀ ਅਜਿਹਾ ਬਚਿਆ ਹੈ ਜਿਸ ਦੀ ਪੁਰਾਤਨ ਦਿੱਖ ਅਜੇ ਵੀ ਬਚੀ ਹੋਈ ਹੈ। ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਇਮਾਰਤ ਉੱਤੇ ਹਥੌੜੇ ਨਹੀਂ ਚੱਲਣ ਦੇਵਾਂਗੇ। ਆਪਾਂ ਇੱਥੇ ਸਾਰੇ ਇਕੱਤਰ ਹੋਏ ਆ ਅੱਜ। ਬਹੁਤ ਕਾਫੀ ਚਿਰ ਤੋਂ ਇਹ ਗੱਲਾਂ ਕਰ ਰਹੇ ਸੀ ਆਪਾਂ ਕਿ ਵੀ ਇਹ ਨਾ ਇਸ ਤਰੀਕੇ ਦਾ ਹੋਵੇ ਕਿ ਵੀ ਇਹਨੂੰ ਤੋੜਿਆ ਜਾਵੇ ਜਾਂ ਇਹਦੀ ਭੰਨ ਤੋੜ ਹੋਵੇ ਨਵੀਨੀਕਰਨ ਦੇ ਨਾਂ 'ਤੇ, ਜਾਂ ਇਹਦੀ ਇਹਦੀ ਦਿੱਖ ਨੂੰ ਬਰਕਰਾਰ ਰੱਖਣ ਦੇ ਅਸੂਲ ਦੇ ਉੱਤੇ ਜਿਵੇਂ ਉਹਨਾਂ ਨੇ ਗੱਲ ਕੀਤੀ ਹੈ ਭਾਈ ਸਾਹਿਬ ਨੇ। ਮਸਲਾ ਇਹ ਹੈ ਕਿ ਪਹਿਲੀ ਗੱਲ ਤਾਂ ਇਹ ਬੇਵਿਸ਼ਵਾਸੀ ਇਸ ਕਰਕੇ ਪੈਦਾ ਹੋ ਗਈ ਕਿ ਪਿਛਲੇ ਬਹੁਤ ਚਿਰ ਤੋਂ ਇਹ ਆਪਾਂ ਨੂੰ ਗਰੰਟੀਆਂ ਦੇਣ ਤੋਂ ਬਾਅਦ ਸਾਰਾ ਕੁਝ ਹੋਣ ਤੋਂ ਬਾਅਦ ਵੀ ਇਹ ਪ੍ਰੋਸੈਸ ਚੱਲਦਾ ਰਿਹਾ। ਇਹ ਸਾਰਾ ਕੁਝ ਇੱਦਾਂ ਹੀ ਚੱਲਦਾ ਰਿਹਾ ਕਿ ਵੀ ਆਪਾਂ ਚਾਹੇ ਕਹਿੰਦੇ ਰਹੇ ਪਰ ਇਹ ਰੁਕੇ ਨਹੀਂ ਕਿਤੇ ਵੀ। ਲਾਸਟ ਜਿਹੜੀ ਮੇਰੀ ਇੰਟਰੈਕਸ਼ਨ ਹੈ, ਜਿੰਨਾ ਕਿ ਮੈਂ ਸਮਝਦਾ 2019 ਦੇ ਵਿੱਚ ਜਿਹੜਾ ਤਰਨਤਾਰਨ ਸਾਹਿਬ ਦੀ ਡਿਉੜੀ ਦੇ ਉੱਤੇ ਇਹਨਾਂ ਨੇ ਕਾਰ ਸੇਵਾ ਦੇ ਨਾਂ 'ਤੇ ਉਹਨੂੰ ਭੰਨਣਾ ਸ਼ੁਰੂ ਕੀਤਾ। ਉਹ ਡਿਉੜੀ ਜਿਹੜੀ ਆ ਉਹ ਪ੍ਰਿੰਸ ਨੌਨਿਹਾਲ ਸਿੰਘ ਹੋਰਾਂ ਨੇ ਬਣਾਈ ਸੀਗੀ, ਕੁੰਵਰ ਨੌਨਿਹਾਲ ਸਿੰਘ ਹੋਰਾਂ ਦੀ ਸੇਵਾ ਸੀਗੀ। ਅਤੇ ਮੇਰਾ ਖਿਆਲ ਇੰਨੀ ਪੁਰਾਣੀ ਡਿਉੜੀ ਤੋੜਨੀ ਨਹੀਂ ਚਾਹੀਦੀ ਸੀ, ਉਹਨੂੰ ਰਿਸਟੋਰਡ ਰੱਖਣਾ ਚਾਹੀਦਾ ਸੀ। ਉਹ ਸਿੱਖ ਰਾਜ ਦਾ ਇੱਕ ਰੈਪਲੀਕਾ ਸੀਗਾ। ਉਦੋਂ ਵੀ ਬਹੁਤ ਵਿਦਵਾਨ, ਬਹੁਤ ਲੋਕ ਜਾ ਕੇ ਉੱਥੇ ਮਿਲੇ ਇਹਨਾਂ ਨੂੰ ਅਤੇ ਆਪਣਾ ਗੱਲਬਾਤ ਵੀ ਕੀਤੀ। ਜਥੇਦਾਰ ਸਾਹਿਬ ਨਾਲ ਵੀ ਗੱਲ ਆਪਾਂ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜੀ ਜਿਵੇਂ ਤੁਸੀਂ ਚਾਹੋਗੇ, ਜਿਵੇਂ ਹੁਣ ਭਾਈ ਸਾਹਿਬ ਕਹਿੰਦੇ ਨੇ ਜਿਵੇਂ ਤੁਸੀਂ ਚਾਹੋਗੇ ਉਵੇਂ ਹੀ ਹੋਊਗਾ। ਆਹੀ ਗਰੰਟੀਆਂ, ਆਹੀ ਗੱਲਾਂ ਹੋਈਆਂ ਸੀ। ਮੇਰਾ ਖਿਆਲ ਅੱਜ ਤੱਕ ਉੱਥੇ ਕੁਛ ਨਹੀਂ ਹੋਇਆ, ਹੈ ਨਾ। ਉਹ ਉਵੇਂ ਹੀ ਪਿਆ ਸਾਰਾ ਕੁਛ, ਕੋਈ ਹੱਲ ਨਹੀਂ ਨਿਕਲਿਆ, ਉਹਦਾ ਕੋਈ ਸੋਲਿਊਸ਼ਨ ਨਹੀਂ ਹੋਇਆ। ਸੋ ਜਦੋਂ ਆਏ ਤੁਸੀਂ ਵਾਰੀ ਵਾਅਦੇ ਕਰਕੇ ਤੋੜਦੇ ਹੋ ਤਾਂ ਸੰਗਤ ਦੇ ਵਿੱਚ ਰੋਹ ਆਉਣਾ ਇੱਕ ਲਾਜ਼ਮੀ ਗੱਲ ਆ। ਉਹਨਾਂ ਦੇ ਮਨਾਂ 'ਚ ਆਉਣਾ ਕਿ ਵੀ ਕੋਈ ਬੇਵਿਸ਼ਵਾਸੀ ਹੋਣੀ ਲਾਜ਼ਮੀ ਗੱਲ ਆ। ਐਤਕੀ ਵਾਰ ਵੀ ਹੁਣ ਪਿਛਲੇ 4 ਜਾਂ 5 ਮਹੀਨਿਆਂ ਤੋਂ ਤਕਰੀਬਨ ਆਪਾਂ ਹਰੇਕ ਕੋਲੇ ਪਹੁੰਚ ਕਰ ਰਹੇ ਸੀਗੇ, ਵੱਖ-ਵੱਖ ਚੈਨਲਸ ਤੋਂ ਬਾਈ ਹਰੇ ਕਰ ਰਹੇ ਸੀਗੇ, ਤਾਂ ਲਗਾਤਾਰ ਲੱਗੇ ਹੋਏ ਸੀਗੇ ਕਿ ਵੀ ਗੱਲ ਕਰੋ ਕਿ ਕੋਈ ਨਾ ਕੋਈ ਇਹ ਕੰਮ ਰੁਕੇ। ਪਰ ਇਹ ਗੱਲ ਰੁਕੀ ਨਹੀਂ। ਪਰ ਅੱਜ ਜਦੋਂ ਆਪਾਂ ਬਿਲਕੁਲ ਇਸ ਗੱਲ 'ਤੇ ਆ ਗਏ ਕਿ ਹਾਂ ਵੀ ਅਸੀਂ ਇਕੱਠੇ ਹੋ ਰਹੇ ਹਾਂ, ਛੋਟਾ ਇਕੱਠ ਹੁਣ ਰੱਖ ਰਹੇ ਹਾਂ, ਵੱਡਾ ਫੇਰ ਰੱਖਾਂਗੇ, ਫਿਰ ਇਹਨਾਂ ਨੇ ਫਟਾਫਟ ਇੱਕ ਬੈਂਡ-ਏਡਿੰਗ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਕੰਮ ਸ਼ੁਰੂ ਕਰਤਾ ਕਿ ਵੀ ਹੁਣ ਫਟਾਫਟ ਆਪਾਂ ਐਕਸ਼ਨ ਕਰੀਏ ਕਿ ਕਿਵੇਂ ਨਾ ਕਿਵੇਂ ਆਹ ਕੰਮ ਸਮਾਂ ਟਾਲੀਏ ਕਿ ਜਿਵੇਂ ਤੁਸੀਂ ਚਾਹੋਗੇ। ਇਹ ਜਿਵੇਂ ਤੁਸੀਂ ਚਾਹੋਗੇ ਨਾ ਬਹੁਤ ਵੇਗ ਟਰਮ ਆ, ਬੜੀ ਖੁੱਲ੍ਹਾ ਜਾਂ ਮੋਕਲਾ ਜਿਹੀ ਗੱਲ ਆ। ਹੁਣ ਇੱਥੋਂ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਮੈਨੂੰ ਨਹੀਂ ਪਤਾ ਸਾਰੇ ਕਹਿ ਰਹੇ ਵੀ ਅਸੀਂ ਇੱਥੇ ਸੀਗੇ ਕਿ ਨਹੀਂ, ਮੈਂ ਤਾਂ ਸਿਰਫ ਜਿੰਨਾ ਕੁ ਪੜ੍ਹਿਆ ਹੈ ਨਾ ਉਸ ਹਿਸਾਬ ਨਾਲ ਮੈਂ ਤਾਂ ਇਹਦਾ ਮੇਲ ਕਰੂੰਗਾ ਕਿ ਹਾਂ ਵੀ ਇਹ ਉਵੇਂ ਮਿਲਦਾ ਕਿ ਨਹੀਂ ਮਿਲਦਾ। ਇਹ ਕਿਹਾ ਜਾ ਰਿਹਾ ਕਿ ਇੱਥੇ ਜਿਓਮੈਟਰੀਕਲ ਪੈਟਰਨ ਦੇ ਵਿੱਚ ਬਾਹਰ ਉਹੀ ਇੱਟਾਂ ਲੱਗੀਆਂ ਵੀਆਂ ਜਿਹੜੀਆਂ ਗੁਰੂ ਕਾਲ ਵੇਲੇ ਦੀਆਂ ਲੱਗੀਆਂ ਵੀਆਂ। ਇੱਥੇ ਮੈਂ 2 ਵਾਰੀ ਹੋ ਕੇ ਆ ਗਿਆ, ਮੈਨੂੰ ਆਸੇ-ਪਾਸੇ ਮੈਂ ਘੁੰਮ ਕੇ ਵੇਖ ਲਿਆ, ਮੈਨੂੰ ਨਹੀਂ ਕਿਤੇ ਨਹੀਂ। ਮੈਂ ਬੜਿਆਂ ਨੂੰ ਪੁੱਛ ਵੀ ਲਿਆ ਉਹ ਕਿੱਥੇ ਹੈਗੀ ਆ। ਤੁਸੀਂ ਅੱਜ ਵੀ ਸਿੱਖ ਇਨਸਾਈਕਲੋਪੀਡੀਆ ਕੱਢ ਕੇ ਵੇਖ ਲਓ, ਉਹਦੇ ਵਿੱਚ ਹੀ ਲਿਖਿਆ, ਉਹ 'ਚ ਲਿਖਿਆ ਕਿ ਜਦੋਂ ਲਾਸਟ ਸੇਵਾ ਕਰਾਈ ਤਾਂ ਦੇਖ ਉਵੇਂ ਰੱਖ ਕੇ ਅਤੇ ਉਹ ਇੱਟਾਂ ਵੀ ਉਵੇਂ ਰੱਖੀਆਂ ਗਈਆਂ। ਅਤੇ ਹੁਣ ਇਹ ਦੱਸੋ ਵੀ ਉਹ ਇੱਟਾਂ ਗਈਆਂ ਕਿੱਥੇ ਫਿਰ। ਸੋ ਮਸਲਾ ਦੇਖਦਾ ਨਹੀਂ ਗਾ, ਮਸਲਾ ਇਹ ਨਹੀਂ ਗਾ ਕਿ ਵੀ ਆਪਾਂ ਉਵੇਂ ਦੀ ਉਵੇਂ ਰੱਖਣੀ ਆ। ਅੱਜ ਦੀ ਡੇਟ 'ਚ ਟੈਕਨੋਲੋਜੀ ਅਵੇਲੇਬਲ ਆ, 2-2 ਹਜ਼ਾਰ ਸਾਲ ਦੇ ਰੋਮ ਦੇ ਕਲੋਸੀਅਮ, ਸੜਕਾਂ, ਸਾਰਾ ਕੁਛ ਉਵੇਂ ਪਿਆ। ਹੋਰ ਬੇਅੰਤ ਚੀਜ਼ਾਂ ਪਈਆਂ, ਚਾਹੇ 1960 'ਚ ਬਣੀ ਆ ਇਹ, ਚਾਹੇ ਉਦੋਂ ਪਹਿਲਾਂ ਬਣੀ ਆ। ਆਪਾਂ ਇਹਨੂੰ ਉਵੇਂ ਦਾ ਉਵੇਂ ਰੱਖਣਾ, ਉਵੇਂ ਦੀ ਉਵੇਂ ਰਿਸਟੋਰ ਕਰਾਉਣੀ ਆ। ਇਹ ਨਹੀਂ ਕਿ ਆਪਾਂ ਦਿੱਖ ਉਵੇਂ ਰੱਖਣੀ ਆ। ਦਿੱਖ ਤਾਂ ਫਿਰ ਬਹੁਤ ਸੌਖਾ, ਇਹਨੂੰ ਸਾਰੇ ਨੂੰ ਢਾਹ ਦਿਓ, ਇਹਦੀ ਨਕਸ਼ੇ ਬਣਾ ਲਓ, ਉਦੋਂ ਬਾਅਦ ਦੁਬਾਰਾ ਇਹਨੂੰ ਉਸਾਰ ਲਓ, ਦਿੱਖ ਤਾਂ ਉਵੇਂ ਹੀ ਰਹਿ ਜਾਊਗੀ। ਪਰ ਕੀ ਉਹ ਉਹਨਾਂ ਲੋਕਾਂ ਦੀ ਛੋਹ ਪ੍ਰਾਪਤ ਰਹਿ ਜਾਊਗੀ? ਕੀ ਇਹ ਉਸੇ ਮਟੀਰੀਅਲ 'ਚ ਬਣ ਜਾਊਗੀ? ਕੀ ਇਹ ਉਹੀ ਪਵਿੱਤਰਤਾ ਜਿਹੜੀ ਜਾਂ ਜੋ ਭਾਵਨਾਵਾਂ ਆਪਣੇ 'ਚ ਜਗਾਉਂਦੀ ਆ ਉਹੀ ਚੀਜ਼ ਰਹਿ ਜਾਊਗੀ? ਇਹ ਜੇ ਆਪਾਂ ਆਏ ਦੇਖ ਵਾਲੀ ਗੱਲ ਆ। ਪਹਿਲੀ ਗੱਲ ਤਾਂ ਆਪਾਂ ਇਸ ਕੌਨਸੈਪਟ 'ਤੇ ਕਾਂਟਾ ਮਾਰੀਏ। ਦੂਜੀ ਗੱਲ, ਜਿਵੇਂ ਤੁਸੀਂ ਚਾਹੁੰਦੇ ਹੋ ਇਹ ਕੋਈ ਗੱਲ ਨਹੀਂ ਗੀ। ਇਹਦੇ ਵਿੱਚ ਇੱਥੋਂ ਦੇ ਲੋਕਲ ਸੰਗਤ ਉਹ 'ਚ ਕਿਸੇ ਦੀ ਆਰਕੀਟੈਕਟ ਦੀ ਜਾਂ ਕਿਸੇ ਸਲਾਹਕਾਰ ਜਾਂ ਰਿਸਰਚਰ ਦੀ ਅਗਾਂਹ ਮਦਦ ਲੈਣਾ ਚਾਹੁੰਦੀ ਹੋਵੇ ਲਵੇ, ਉਹ ਇਹਦੀ ਪਹਿਰੇਦਾਰੀ ਕਰੇ ਅਤੇ ਇਹਦੇ ਵਿੱਚ ਇੱਕ ਕੋਲੈਬੋਰੇਸ਼ਨ ਨਾਲ ਕੰਮ ਕਰੇ। ਜੋ ਨਹੀਂ ਚਾਹੁੰਦੇ ਐਗਜ਼ੈਕਟ ਪ੍ਰੀਸਾਈਜ਼ ਗੱਲ ਹੋਵੇ ਕਿ ਅਸੀਂ ਆਏ ਚਾਹੁੰਦੇ ਹਾਂ, ਅਸੀਂ ਕਿਤੇ ਜੇ ਲੀਕੇਜ ਹੁੰਦੀ ਆ। ਵੇਖੋ ਹੁਣ ਕਿੰਨੀ ਕੰਟਰਡਿਕਟਰੀ ਗੱਲ ਹੈ ਕਿ 1960 'ਚ ਮੈਨੂੰ ਦੱਸੋ ਚੂਨੇ ਦੀ ਬਿਲਡਿੰਗ ਕਿੱਥੇ ਬਣਦੀ ਹੁੰਦੀ ਸੀ? ਕਹਿੰਦੇ ਚੂਨਾ ਲੀਕ ਹੋਣਾ ਜਾਵੇ, ਇਹਦਾ ਮਤਲਬ ਚੂਨੇ ਦੀ ਆ ਅਤੇ ਇਹਦਾ ਮਤਲਬ ਪੁਰਾਣੀ ਆ। ਤੁਸੀਂ 2 ਗੱਲਾਂ ਨਾ ਕਰੋ। 1960 'ਚ ਕੰਧਾਂ ਪਤਲੀਆਂ ਹੋ ਗਈਆਂ ਸੀ, 60-70 ਦੇ ਵਿੱਚ ਸੀਮੈਂਟ ਦੀ ਚਿਣਾਈ ਸ਼ੁਰੂ ਹੋ ਗਈ ਸੀਗੀ। ਤਾਂ ਆਪਾਂ ਹਲੇ ਵੀ ਉਸ ਗੱਲ ਨੂੰ ਦੁਬਾਰਾ ਪੈਡਲ ਨਾ ਕਰੀਏ, ਉਸ ਗੱਲ ਨੂੰ ਦੁਬਾਰਾ ਨਾ ਪੁਸ਼ ਕਰੀਏ ਕਿ ਵੀ ਆਪਾਂ ਜਿਵੇਂ ਟਾਲਾ ਕਰਨਾ ਹੁੰਦਾ। ਇਹ ਟਾਲਾ ਨਹੀਂ ਹੋਣਾ। ਇਹ ਗੱਲ ਬੜੀ ਕਲੀਅਰ ਦੱਸਦੀ। ਅਸੀਂ ਪਹਿਰੇਦਾਰੀ ਵੀ ਕਰਾਂਗੇ,
ਲੋਕਲ ਤਾਂ ਵੀ ਕਰਾਂਗੇ। ਅੱਜ ਬਹੁਤ ਛੋਟੀ ਤੇ ਸੀਮਤ ਇਕੱਤਰਤਾ ਕੀਤੀ ਸੀਗੀ ਕਿ ਇੱਕ ਵਾਰੀ ਗੱਲ ਸਮਝ ਆ ਜੇ ਸਭ ਨੂੰ ਤੇ ਦੱਸੀ ਜਾ ਸਕੇ, ਤੇ ਫਿਰ ਵੀ ਇੰਨੀ ਸੰਗਤ ਇਕੱਠੀ ਹੋ ਗਈ। ਤੇ ਜੇ ਇਹ ਨਾ ਚੱਲਦਾ ਰਿਹਾ ਐ ਕੰਮ ਤਾਂ ਵੱਡਿਆ ਇਕੱਠ ਵੀ ਕਰਾਂਗੇ ਤੇ ਰੋਕਾਂਗੇ ਵੀ, ਤੇ ਪਿਛਲਾ ਹਿਸਾਬ ਕਿਤਾਬ ਵੀ ਕਰਾਂਗੇ। ਮੇਰਾ ਸੁਝਾਅ ਇਹ ਹੈਗਾ ਕਿ ਜਿਹੜੇ ਜਾਂ ਵੀ ਕੋਈ ਇਹ ਜਿਹਾ ਕੰਮ ਹੁੰਦਾ ਹੈ, ਜੋ ਵੀ ਬਿਲਡਿੰਗ ਬਣਦੀ ਆ, ਉਹਦੀ ਕੋਈ ਇੱਕ ਪ੍ਰੋਸੈਸ ਵਾਲੀ ਕੋਈ ਸਟਰਕਚਰ ਬਣੇ, ਇੱਕ ਮੈਥਡ ਬਣੇ, ਇੱਕ ਵਿਧੀ ਵਿਧਾਨ ਬਣੇ, ਤੇ ਇੱਕ ਕਮੇਟੀ ਬਣੇ ਜਿਹਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੋਣ। ਜਿਹੜੇ ਅੱਜ ਦੇ ਸਕਾਲਰਸ ਆ, ਅੱਜ ਦੇ ਲੋਕ ਆਪਣਾ ਆਰਕੀਟੈਕਟਸ ਆ, ਬਿਲਡਿੰਗ ਦੇ ਮਾਹਰ ਆ, ਉਹ ਵੀ ਹੋਣ। ਜਿਹੜੇ ਕੋਈ ਸੰਪਰਦਾਵਾਂ 'ਚੋਂ ਗਿਆਨ ਲੈ ਕੇ ਆਏ ਵੇ ਆ ਲੋਕ, ਉਹ ਵੀ ਹੋਣ। ਤਾਂ ਇਹ 5 ਮੈਂਬਰੀ ਜਾਂ 11 ਮੈਂਬਰੀ ਇੱਕ ਕਮੇਟੀ ਹੋਵੇ ਜਿਹੜੀ ਇਹ ਦੱਸੇ ਕਿ ਹਾਂ ਵੀ ਇਹਨੂੰ ਆਪਾਂ ਕਿਵੇਂ ਰਿਸਟੋਰ ਕਰਨਾ, ਉਹਦਾ ਟਾਈਮ ਬਾਉਂਡ ਪਲਾਨ ਬਣੇ, ਉਹਦਾ ਪਤਾ ਹੋਵੇ ਕਿ ਆਹ ਖਰਚਾ ਹੋ ਰਿਹਾ, ਇੰਨੀ ਦੇਰ ਚੱਲੂਗਾ, ਇਹਦੀ ਆਹ ਨਿਗਰਾਨੀ ਕਰੂਗਾ। ਕੁਝ ਵੀ ਹੈ ਨਹੀਂ ਇਸ ਟਾਈਮ। ਤੁਹਾਨੂੰ ਇੱਕ ਇਹਦਾ ਉਦਾਹਰਨ ਦਿੰਦਾ, ਸ਼੍ਰੋਮਣੀ ਕਮੇਟੀ ਦੇ ਵਿੱਚ ਹੀ ਜਦੋਂ ਸਰੋਵਰ ਦੇ ਵਿੱਚ ਜਿਹੜੇ ਉਹ ਜੰਗਲੇ ਲੱਗੇ ਹੈਗੇ ਆ ਹੇਠਾਂ ਨਹਾਉਣ ਵਾਲੇ ਆਪਣਾ ਸਰੋਵਰ ਦੇ ਵਿੱਚ, ਉਹ ਲਾਉਣੇ ਸੀ, ਉਦੋਂ ਵੀ ਸ਼੍ਰੋਮਣੀ ਕਮੇਟੀ ਨੇ 1000 ਤੋਂ ਵੱਧ ਲੋਕਾਂ ਤੋਂ ਉਹਨਾਂ ਦਿਨਾਂ 'ਚ, ਜਦੋਂ ਕਿ ਹਲੇ ਚਿੱਠੀ ਪੱਤਰੀ ਬਹੁਤ ਮੁਸ਼ਕਿਲ ਸੀ, ਅੱਜ ਤਾਂ ਈਮੇਲ ਦਾ ਤੇ ਇਹਨਾਂ ਦਾ ਜ਼ਮਾਨਾ ਹੈ, ਉਦੋਂ ਵੀ ਸੁਝਾਅ ਇਕੱਠੇ ਕੀਤੇ ਸੀ ਕਿ ਇਹਦਾ ਕੀ ਰੂਪ ਹੋਣਾ ਚਾਹੀਦਾ, ਕਿਹੋ ਹੋਣੇ ਚਾਹੀਦੇ ਆ। ਤੇ ਅੱਜ ਤਾਂ ਬਹੁਤ ਸੌਖਾ, ਅੱਜ ਤਾਂ ਆਪਾਂ ਸਾਰੇ ਇਕੱਠੇ ਹੋਏ ਵੇ ਆ। ਸੋ ਬਾਈ ਮੈਂ ਇੱਕ ਵਾਰੀ ਇਹ ਕਹਿਣਾ ਚਾਹੁੰਦਾ ਕਿ ਵੀ ਆਹ ਗੱਲਾਂ ਕਿ ਦੇਖੋਵੇਂ ਰੱਖਾਂਗੇ, ਇਹ ਰੱਖਾਂਗੇ, ਇਹ ਆਪਾਂ ਨੂੰ ਮਨਜ਼ੂਰ ਨਹੀਂ। ਇਹ ਕਹਿਣਾ ਕਿ ਇਹਨੂੰ ਰਿਸਟੋਰ ਕਰੋ, ਇਹਦੇ ਵਿੱਚ ਕਿਤੇ ਕਮੀ ਪੇਸ਼ੀ ਆ ਉਹ ਦੂਰ ਕਰੋ। ਤੇ ਇੱਕ ਆਪਾਂ ਇੱਕ ਦੂਜੇ ਨੂੰ ਆਏ ਨਾ ਸਮਝੀਏ ਕਿ ਵੀ ਹਾਂਜੀ ਤਾਂ ਉਦੋਂ ਬਣੀ ਸੀ, ਐਂ ਬਣੀ ਸੀ, ਆਪਾਂ ਇਸ ਗੱਲ ਤੇ ਟਿਕੀਏ। ਇਹ ਵੀ ਵੇਖੀਏ ਕਿ ਕੀ ਇਹਦੇ ਵਿੱਚ ਕੁਝ ਐਸਾ ਐਡ ਕਰਤਾ ਆਪਾਂ, ਜਿਵੇਂ ਸ਼ੀਸ਼ੇ ਲੱਗ ਗਏ ਕਿ ਇਹਦੇ ਕਰਕੇ ਅੰਦਰ ਹੁਮਸ ਹੁੰਦੀ ਹੋਵੇ, ਚੂਨਾ ਖਰਾਬ ਹੁੰਦਾ ਹੋਵੇ, ਕੀ ਉਹ ਜੀ ਕੋਈ ਇੰਝ ਗਲਤੀ ਤਾਂ ਨਹੀਂ ਕਰਤੀ। ਉਹ ਆਪਾਂ ਐਕਸਪਰਟਸ ਨੂੰ ਬੁਲਾਈਏ, ਉਹ ਗੱਲ ਦੱਸਣ ਆਪਾਂ ਨੂੰ, ਤੇ ਉਸ ਹਿਸਾਬ ਨਾਲ ਇਹ ਚੱਲੇ। ਕਾਹਲ ਦੀ ਕੋਈ ਗੱਲ ਨਹੀਂ। ਇਹ ਜ਼ਰੂਰੀ ਨਹੀਂ ਕਿ ਵੀ ਆਪਾਂ ਹੁਣੇ ਇਹਨੂੰ ਇੰਨਾ ਸੋਹਣਾ ਕਰਨਾ ਹੈ, ਲੋਕ ਪੁੱਛਣਗੇ, ਲੋਕ ਕੋਈ ਨਹੀਂ ਸਵਾਲ ਕਰੂਗਾ। ਸਭ ਨੂੰ ਗੁਰੂ ਨਾਲ ਆਪਦੇ ਨਾਲ ਮੋਹ ਆ। ਜੇ ਆਪਾਂ ਕਹਾਂਗੇ ਕਿ ਹਾਂ ਇਹ ਸਾਡੇ ਪੁਰਾਤਨ ਸਿੰਘਾਂ ਦੀ ਜਾਂ ਕਿਸੇ 50 ਸਾਲ 100 ਸਾਲ ਪੁਰਾਣੇ ਜਾਂ 150 ਸਾਲ 200 ਸਾਲ ਪੁਰਾਣੇ ਸਿੰਘਾਂ ਦੀ ਨੇ ਛੋਹ ਪ੍ਰਾਪਤ ਇੱਟਾ ਜਾਂ ਚੂਨਾ, ਤਾਂ 2 ਮਿੰਟ ਆਪਾਂ ਲੀਕੇਜ ਵੀ ਸਹਿ ਜਾਾਂਗੇ। ਕੋਈ ਐਡੇ ਆਪਾਂ ਨੂਣ ਨਹੀਂ ਗੇ, ਨੂਣ ਦੀਆਂ ਬੋਰੀਆਂ ਨਹੀਂ ਕਿ ਵਗ ਜਾਾਂਗੇ ਉਹਦੇ ਨਾਲ ਹੀ। ਸੋ ਇਹ ਕੋਈ ਗੱਲ ਨਹੀਂ। ਜਿਹੜੀ ਗੱਲ ਹੈਗੀ ਆ ਕਿ ਗੁਰੂ ਸਾਹਿਬ ਦੀ ਪਾਲਕੀ ਜਿੱਥੇ ਆ ਜਾਂ ਜੋ ਗਿਆ, ਉਹਨੂੰ ਠੀਕ ਆ ਆਪਾਂ ਮਹਿਫੂਜ਼ ਰੱਖ ਸਕਦੇ ਹਾਂ। ਉਹਦੇ 100 ਤਰੀਕੇ ਹੈਗੇ ਆ। ਸੋ ਇਹ ਆ ਕਿ ਵੀ ਦਿੱਖ 'ਤੇ ਨਹੀਂ ਗੱਲ ਰੱਖਣੀ ਚਾਹੀਦੀ। ਪਹਿਲੀ ਗੱਲ ਤਾਂ ਵੀ ਇਹਨੂੰ ਬਚਾਉਣਾ, ਇਹਨੂੰ ਆਏਂ ਦਾ ਆਏਂ ਬਚਾਉਣਾ। ਜੇ ਕੋਈ ਆਪਾਂ ਚੀਜ਼ ਜਾਂ ਸਟਰਕਚਰ ਐਡ ਕਰ ਚੁੱਕੇ ਹਾਂ ਜਿਹੜਾ ਕਿ ਇਹਨੂੰ ਡੈਮੇਜ ਕਰ ਰਿਹਾ, ਉਹ ਹਟਾਓ। ਕੋਈ ਆਪਾਂ ਨੂੰ, ਮੈਨੂੰ ਨਹੀਂ ਲੱਗਦਾ ਆਪਾਂ ਇੱਥੇ ਬੈਠੇ ਆਪਾਂ ਨੂੰ ਏਸੀਆਂ ਦੀ ਕਿੰਨੀ ਕੁ ਲੋੜ ਆ। ਠੀਕ ਆ, ਬਜ਼ੁਰਗ ਆਪਣੇ ਘਰ ਦੇ ਆਏ ਆ, ਆਪਣਾ ਇੱਥੇ ਆਉਂਦੇ ਆਏ ਆ, ਕੁਰਬਾਨੀਆਂ ਵਾਲਾ ਆਪਣਾ ਪੰਥ ਹੈਗਾ, ਤੇ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਕਿ ਆਪਾਂ ਅੰਦਰ ਏਸੀ ਲਾਉਣੇ ਆ ਤਾਂ ਵੀ ਆਪਾਂ ਨੂੰ ਐਂ ਚਾਹੀਦਾ। ਆਪਾਂ ਉਵੇਂ ਮੇਨਟੇਨ ਕਰੀਏ ਇਹਨੂੰ। ਦੂਜੀ ਗੱਲ, ਇਹਦਾ ਦਾਇਰਾ ਵਧਾਓ। ਗੱਲ ਇਹ ਆ ਕਿ ਕੋਈ ਪਾਲਿਸੀ ਲਿਆਓ, ਕੋਈ ਨੀਤੀ ਲਿਆਓ, ਕੋਈ ਵਿਧੀ ਵਿਧਾਨ ਲਿਆਓ ਕਿ ਅਗਾਂਹ ਤੋਂ ਇਹ ਐਂ ਹੋਊਗਾ। ਇਹ ਨਹੀਂ ਕਿ ਹਰ ਜਗ੍ਹਾ ਜਾ ਕੇ ਪਹਿਲਾਂ ਤੁਸੀਂ ਕਰੋ, ਫਿਰ ਰੌਲਾ ਪਾਈਏ, ਫਿਰ ਸੰਗਤ ਇਕੱਠੀ ਹੋਵੇ, ਫਿਰ ਠੱਲ ਪਵੇ, ਫਿਰ ਤੁਸੀਂ ਕਹੋ ਹਾਂਜੀ ਉਵੇਂ ਕਰਾਂਗੇ, ਫਿਰ ਜਦੋਂ ਕਹੋ ਕਿ ਹੁਣ ਪ੍ਰੈਸ਼ਰ ਆਫ ਹੋ ਗਿਆ, ਹੁਣ ਅਸੀਂ ਆਪਦੀ ਮਰਜ਼ੀ ਕਰ ਲਈਏ। ਤਾਂ ਇਹ ਸਿਸਟਮ ਨੂੰ ਬੰਦ ਕਰੋ ਤੇ ਇਹਨੂੰ ਤਰੀਕੇ ਨਾਲ ਕਰੋ। ਸਾਰਿਆਂ ਨੂੰ ਆਪਾਂ ਨੂੰ ਇਹ ਹੈਗਾ, ਤੇ ਇਸੇ ਕਰਕੇ ਆਪਾਂ ਇਕੱਤਰ ਹੋਏ ਆ। ਅੱਜ ਛੋਟੀ ਇਕੱਤਰਤਾ ਹੈ, ਕੱਲ੍ਹ ਨੂੰ ਬਹੁਤ ਵੱਡੀ ਹੋ ਜੂਗੀ। ਲੋਕਾਂ 'ਚ ਰੋਸ ਜਿਸ ਹਿਸਾਬ ਦਾ ਹੈ ਉਹ ਜਾਣੋ, ਤੁਸੀਂ ਬਾਹਰ ਜਾ ਕੇ ਸਮਝੋ। ਲੋਕ ਆਪਦਾ ਵਿਰਸਾ ਸੰਭਾਲਣਾ ਚਾਹੁੰਦੇ ਆ, ਲੋਕ ਆਪਦੀਆਂ ਬਿਲਡਿੰਗਾਂ ਸੰਭਾਲਣਾ ਚਾਹੁੰਦੇ ਆ। ਆਏ ਨਹੀਂ ਗਾ ਕਿ ਵੀ ਆਏ ਜਾਂਦੇ ਰਹਿਣਗੇ, ਤੇ ਲੋਕ ਹੁਮ ਹਮਾ ਕੇ ਆਉਣਗੇ ਇਸ ਗੱਲ ਤੇ ਪਰ ਇਹ ਵੀ ਤੁਹਾਡੀ ਪ੍ਰੋਬਲਮਸ ਨੂੰ ਵੀ ਸਮਝਣਗੇ। ਤੇ ਆਏ ਨਾ ਇਸ ਤਰੀਕੇ ਨਾਲ ਨਾ ਚੱਲੋ ਕਿ ਵੀ ਆਪਾਂ ਸਾਰੀ ਥਾਂ ਮਾਰਬਲ ਹੀ ਲਾ ਦੇਣਾ। ਇੰਨਾ ਕਹਿ ਕੇ ਮੈਂ ਇਜਾਜ਼ਤ ਲੈਣਾ। ਅਸੀਂ ਪਹਿਰੇਦਾਰੀ ਕਰਾਂਗੇ, ਲੋਕਾਂ ਨੂੰ ਵੀ ਲੋਕਲ ਕਹਿੰਦੇ ਆ ਕਿ ਵੀ ਪਹਿਰਾ ਰੱਖਣ ਕਿ ਵੀ ਕੋਈ ਗਲਤ ਗੱਲ ਨਾ ਹੋਵੇ। ਤੇ ਇਹ ਵੀ ਮੈਂ ਅਰਜ਼ ਕਰਦਾ ਕਿ ਇੱਕ ਵਾਰੀ ਤੁਸੀਂ ਆਹ ਜਿਹੜਾ ਘੇਰਾ ਜਿਹਾ ਬਣਾਇਆ ਹੋਇਆ ਇਹਦੇ ਆਸ-ਪਾਸ, ਇਹ ਚੱਕੋ ਤਾਂ ਕਿ ਲੋਕਾਂ ਨੂੰ ਪਤਾ ਤਾਂ ਲੱਗੇ ਹੈ ਕੀ ਇਹ ਸਾਰੀ ਗੱਲਬਾਤ। ਠੀਕ ਹੈ, ਤਾਂ ਆਹ ਜਿਹੜਾ ਆਸੇ-ਪਾਸੇ ਨੂੰ ਇੱਕ ਪਰਦਾ ਕੀਤਾ ਹੋਇਆ ਚੱਕੋ। ਤੇ ਪਹਿਲੀ ਤਾਂ ਸ਼ਰਤ ਇਹ ਹੀ ਰੱਖੋ ਕਿ ਵੀ ਇਹ ਚੱਕੋ, ਲੋਕਲ ਕਮੇਟੀ ਬਣਾਓ ਤੇ ਪਹਿਰੇਦਾਰੀ ਕਰੋ ਤੇ ਉਹਨਾਂ ਨਾਲ ਇੰਟਰੈਕਸ਼ਨ ਕਰੋ। ਇੰਨਾ ਕਹਿ ਕੇ ਮੈਂ ਇਜਾਜ਼ਤ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਕਿਰਪਾ ਕਰਕੇ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਇਸ ਸਥਾਨ ਦੇ ਉੱਤੇ ਜਦੋਂ ਇਹਦੀ ਸੇਵਾ ਸ਼ੁਰੂ ਹੋਣ ਲੱਗੀ ਸੀਗੀ, ਤੇ ਮਹਾਂਪੁਰਖਾਂ ਨੇ ਆਹ ਦੇਖੋ ਆ ਟੋਆ ਪੱਟਿਆ ਹੋਇਆ ਪਾਰਕ ਦੇ ਵਿੱਚ, ਉਹਦੇ ਵਿੱਚ ਚੂਨਾ ਭਿਉਂਤਾ ਵੀ ਇਹ ਜਿਵੇਂ ਚੂਨੇ ਦਾ ਕੰਮ ਹੋਇਆ ਵੀ ਇਹਨੂੰ ਉਵੇਂ ਚੂਨੇ ਤੇ ਉਹਦੇ ਨਾਲ ਕੰਮ ਕੀਤਾ ਜਾਊਗਾ। ਤੇ ਸਾਡੇ ਮਨ ਨੂੰ ਬੜੀ ਖੁਸ਼ੀ ਹੋਈ ਸੀ। ਸਿੰਘ ਸਾਹਿਬ ਰਘਬੀਰ ਸਿੰਘ ਸੀਗੇ ਉਦੋਂ, 2 ਸਾਲ ਪਹਿਲਾਂ ਦੀ ਗੱਲ ਹੈ, ਉਦੋਂ ਜਦੋਂ ਇਹਦੇ ਬਾਰੇ ਗੱਲ ਚੱਲੀ ਸੀਗੀ, ਉਦੋਂ ਵੀ ਇਹੀ ਗੱਲ ਚੱਲੀ ਸੀਗੀ ਵੀ ਇਹਦੀ ਜਿਹੜੀ ਸੇਵਾ ਆ ਉਹ ਐਜ਼ ਇਟ ਇੱਦਾਂ ਹੀ ਹੋਊਗੀ ਜਿਵੇਂ ਇਹ
ਇਹਦੀ ਪੁਰਾਤਨਤਾ ਹੈਗੀ ਹੈ। ਪਰ ਜਦੋਂ ਇਹ ਸੇਵਾ ਸ਼ੁਰੂ ਹੋਣ ਲੱਗੀ ਉੱਥੇ ਪੱਥਰ ਵੀ ਆ ਗਿਆ। ਜਦੋਂ ਸਾਰੀਆਂ ਗੱਲਾਂ ਹੋ ਗਈਆਂ ਫਿਰ ਸਾਨੂੰ ਇਸ ਗੱਲ ਦਾ ਫਿਕਰ ਪਿਆ। ਗੁਰਮੁਖਾਂ ਪਿਆਰਿਆਂ ਨਾਲ ਵਿਚਾਰਾਂ ਹੋਈਆਂ ਅਤੇ ਸਾਰਿਆਂ ਨੇ ਮਿਲ ਜੁਲ ਕੇ ਫਿਰ ਵਿਚਾਰ ਕੀਤੀ ਵੀ ਇਹ ਕੰਮ ਜਿਹੜਾ ਹੈਗਾ ਪੁਰਾਤਨਤਾ ਜਿਹੜੀ ਹੈ ਬਰਕਰਾਰ ਰਹਿਣੀ ਚਾਹੀਦੀ ਆ, ਵੀ ਇਹਨੂੰ ਆਪਾਂ ਪੁਰਾਤਨਤਾ ਨੂੰ ਇੱਦਾਂ ਹੀ ਸੰਭਾਲ ਕੇ ਰੱਖੀਏ, ਇਹ ਜ਼ਰੂਰੀ ਹੈ। ਅਤੇ ਉਹਦੇ ਲਈ ਜਦੋਂ ਵਿਚਾਰ ਹੋਈ ਇੱਥੇ ਅਸੀਂ ਵਿਚਾਰ ਕੀਤੀ ਅਤੇ ਇੱਥੇ ਸਾਡੇ ਨਾਲ ਬਾਬੇ ਵੀ ਅਤੇ ਹੋਰ ਆਪਣੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸੇ ਥਾਂ ਦੇ ਉੱਤੇ ਮੀਟਿੰਗ ਹੋਈ ਅਤੇ ਉਸ ਦਿਨ ਉਹਨਾਂ ਨੇ ਵਿਚਾਰ ਕੀਤੀ ਵੀ ਠੀਕ ਹੈ ਅਸੀਂ ਬਹੁਤਾ ਨਹੀਂ ਕਰਾਂਗੇ। ਅਸੀਂ ਉਹਨਾਂ ਨੇ ਇੰਨੀ ਕੁ ਸਾਡੇ ਨਾਲ ਵਿਚਾਰ ਕੀਤੀ ਸੀ ਵੀ ਸੰਗਤ ਦੇ ਜਦੋਂ ਹੱਥ ਲੱਗਦੇ ਹੈ ਤਾਂ ਉਹ ਜਿਹੜੀਆਂ ਕੰਧਾਂ ਖਰਾਬ ਹੋ ਜਾਂਦੀਆਂ ਨੇ, ਅਤੇ ਉਹ ਵਿਚਾਰ ਹੋਈ ਸੀ ਵੀ ਥੋੜ੍ਹਾ ਥੱਲੇ ਲੱਗ ਜੂਗਾ। ਪਰ ਜਦੋਂ ਗੱਲ ਹੋਈ ਉਹ ਦਰਵਾਜ਼ਿਆਂ ਤੱਕ ਚਲੀ ਗਈ। ਜਦੋਂ ਅਖਬਾਰਾਂ 'ਚ ਸਵੇਰੇ ਖਬਰਾਂ ਆਈਆਂ ਉਹ ਛੱਤ ਤੱਕ ਹੀ ਹੋ ਗਈ ਵੀ ਉਹ ਸਹਿਮਤੀ ਹੋ ਗਈ। ਕੋਈ ਇਹੋ ਜਿਹੀ ਗੱਲ ਉਦੋਂ ਬਹੁਤੀ ਨਹੀਂ ਸੀ ਹੋਈ। ਅਸੀਂ ਵਿਚਾਰ ਕੀਤੀ ਸੀ, ਸਿੰਘ ਸਾਹਿਬ ਕਹਿੰਦੇ ਵੀ ਅਰਦਾਸ ਕਰਨੀ ਆ। ਅਸੀਂ ਕਿਹਾ ਵੀ ਦੇਖੋ ਸਾਨੂੰ 2 ਦਿਨ ਦਾ ਟਾਈਮ ਦੇ ਦਿਓ ਵੀ ਅਸੀਂ 2 ਦਿਨ ਬਹਿ ਕੇ ਆਪਾਂ ਆਪਸ 'ਚ ਵਿਚਾਰ ਕਰ ਲਾਂਗੇ ਵੀ ਐਟ ਏ ਟਾਈਮ ਹੁਣ ਸਾਨੂੰ ਤਾਂ ਤੁਸੀਂ ਤਾਂ ਅਚੇਤ ਹੀ ਸਾਡੇ ਸਿਰ 'ਤੇ ਥੋੜਾ ਮਾਰਤਾ ਹੈ, ਐਟ ਏ ਟਾਈਮ ਹੀ ਗੱਲ ਹੋ ਗਈ ਵੀ ਹੁਣੀ ਫੈਸਲਾ ਦਿਓ। ਮੈਂ ਕਿਹਾ ਫੈਸਲਾ ਤਾਂ ਸੰਗਤ ਨਾਲ ਕਰਨਾ, ਅਸੀਂ ਵਿਚਾਰ ਕੀਤੀ ਹੈ ਵੀ ਸਾਨੂੰ 2 ਦਿਨ ਟਾਈਮ ਦਿਓ, 2 ਦਿਨਾਂ ਬਾਅਦ ਅਸੀਂ ਵਿਚਾਰ ਕਰਾਂਗੇ। ਕਹਿੰਦੇ ਨਹੀਂ ਜੀ ਹੁਣ ਤਾਂ ਦੇਗ ਵੀ ਸਜਾ ਲਈ ਹੈ ਅਤੇ ਸਾਰਾ ਪ੍ਰਬੰਧ ਹੋ ਗਿਆ, ਆਪਾਂ ਅਰਦਾਸ ਹੁਣੀ ਕਰਨੀ ਆ। ਅਤੇ ਅਸੀਂ ਕਿਹਾ ਵੀ ਚਲੋ ਸੇਵਾ ਤਾਂ ਕਰਨੀ ਹੋਈ ਆ, ਤੁਸੀਂ ਸੇਵਾ ਦੀ ਅਰਦਾਸ ਕਰ ਲਓ, ਇਹ ਅਰਦਾਸ ਨਾ ਕਰੋ ਵੀ ਆਪਾਂ ਪੱਥਰ ਲਾਉਣਾ। ਇਸ ਗੱਲ ਦੀ ਇਹ ਵਿਚਾਰ ਹੋਈ ਸੀ ਵੀ ਜਿੰਨਾ ਹੋ ਸਕੇ। ਫਿਰ ਉਸ ਦਿਨ ਅਰਦਾਸ ਹੋਈ, ਇਹ ਵਿਚਾਰ ਹੋਈ। ਉਸ ਤੋਂ ਬਾਅਦ ਗੱਲਾਂ ਬਾਤਾਂ ਚੱਲੀਆਂ। ਫਿਰ ਵਿੱਚ ਗੁਰਮੁਖ ਪਿਆਰੇ ਨੇ ਸੰਗਤਾਂ ਨੇ ਵੀ ਆਪਦੇ ਪ੍ਰਬੰਧ ਕੀਤੇ, ਆਪਦੇ ਤੌਰ 'ਤੇ ਵਿਚਾਰਾਂ ਕੀਤੀਆਂ। ਵੱਡੇ ਪੱਧਰ 'ਤੇ ਵੀ ਹੋਈਆਂ। ਜਿਹੜੇ ਬਾਬੇ ਆਪਣੇ ਹੈਗੇ ਆ ਇੰਗਲੈਂਡ ਵਾਲੇ, ਉਹਨਾਂ ਨਾਲ ਵੀ ਵਿਚਾਰਾਂ ਸਿੰਘਾਂ ਨੇ ਕੀਤੀਆਂ ਅਤੇ ਉਹਨਾਂ ਵੱਲੋਂ ਪਤਾ ਲੱਗਿਆ ਵੀ ਉਹਨਾਂ ਦੇ ਕਾਗਜ਼ਾਂ 'ਚ ਤਾਂ ਇਹ ਸੇਵਾ ਹੋ ਚੁੱਕੀ ਹੋਈ ਆ। ਫਿਰ ਪ੍ਰਧਾਨ ਸਾਹਿਬ ਨਾਲ ਵਿੱਚ ਪਹੁੰਚ ਕੀਤੀ, ਪ੍ਰਧਾਨ ਸਾਹਿਬ ਨਾਲ ਗੱਲਾਂ ਹੋਈਆਂ ਅਤੇ ਪ੍ਰਧਾਨ ਸਾਹਿਬ ਨੇ ਵੀ ਕੋਈ ਬਹੁਤਾ ਸੋਲਿਡ ਜਿਹਾ ਕੋਈ ਉਸ ਵੇਲੇ ਜਵਾਬ ਨਹੀਂ ਦਿੱਤਾ। ਅਤੇ ਇਸ ਤਰ੍ਹਾਂ ਇਹ ਗੱਲ ਚੱਲਦੀ ਰਹੀ। ਫਿਰ ਇੱਕ ਦਿਨ 5 ਸਤੰਬਰ ਨੂੰ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਸੀਗਾ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਆਏ ਸੀਗੇ ਅਤੇ ਉਹਨਾਂ ਦੇ ਨਾਲ ਆਨੰਦਗੜ੍ਹ ਸਾਹਿਬ ਵਾਲੇ ਬਾਬਿਆਂ ਕੋਲ ਬੈਠਿਆਂ ਤੋਂ ਗੱਲ ਚੱਲੀ। ਜਦੋਂ ਬਾਬਿਆਂ ਨੇ ਕਿਹਾ ਵੀ ਅਸੀਂ ਇੱਥੇ ਪੱਥਰ ਲਾਉਣਾ ਤਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਮਨਾ ਕੀਤਾ ਸਖਤੀ ਨਾਲ ਵੀ ਅਸੀਂ ਦਮਦਮਾ ਸਾਹਿਬ ਵੀ ਪੱਥਰ ਲਾਉਣਾ ਮਨਾ ਕੀਤਾ, ਉੱਥੇ ਅਸੀਂ ਚੂਨੇ ਦਾ ਕੰਮ ਕਰਾਉਣ ਲੱਗੇ, ਤੁਸੀਂ ਵੀ ਇੱਥੇ ਚੂਨੇ ਦਾ ਕੰਮ ਕਰਾਓ। ਅਤੇ ਇਹ ਬਾਬਿਆਂ ਨੇ ਵਿਚਾਰੀ ਗੱਲ। ਫਿਰ ਉਹਦੇ ਬਾਰੇ ਥੋੜ੍ਹੀ ਵਿਚਾਰ ਹੋਈ। ਜਿਹੜੀ ਆਪਣੇ ਬਾਬਾ ਅਟਲ ਰਾਏ ਜੀ ਦੀ ਚੂਨੇ ਦੀ ਸੇਵਾ ਚੱਲ ਰਹੀ ਹੈ, ਉਹ ਬਾਬੇ ਹੰਸਾਲੀ ਵਾਲੇ ਦੇ ਸੇਵਕ ਉਹ ਸੇਵਾ ਕਰਵਾ ਰਹੇ ਨੇ ਉੱਥੇ। ਅਤੇ ਜਦੋਂ ਬਾਬਿਆਂ ਨੇ ਉਹਨਾਂ ਨੂੰ ਫੋਨ ਕਰਕੇ ਸਪੀਕਰ ਲਾ ਕੇ ਗੱਲ ਕੀਤੀ, ਵਿੱਚ ਸਿੰਘ ਬੈਠੇ ਨੇ ਆਪਣੇ ਦਲਵੀਰ ਸਿੰਘ ਧੂੜੀਆ, ਇਹ ਵੀ ਨਾਲ ਸੀਗੇ ਅਤੇ ਆਪਾਂ ਸਾਰੇ ਬੈਠੇ ਸੀ ਉੱਥੇ। ਅਤੇ ਉਹ ਸਪੀਕਰ ਲਾ ਕੇ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਵੀ ਜਿਹੜਾ ਸਾਡਾ ਵੀ ਚੂਨੇ ਦੇ ਵੀ ਅੰਦਰੋਂ ਖਰਾਬ ਹੋ ਰਿਹਾ, ਉਹ ਕਹਿੰਦੇ ਵੀ ਅਸੀਂ ਕਿਸੇ ਸੰਸਥਾ ਨੂੰ ਇਹਦੀ ਸੇਵਾ ਦਿੱਤੀ ਆ, ਜਿਹੜੀ ਚੂਨੇ ਦੀ ਸੇਵਾ ਕਰਵਾ ਰਹੀ ਆ, ਕੋਈ ਕੰਪਨੀ ਆ ਵੱਡੀ, ਵੀ ਅੰਦਰੋਂ ਚੂਨੇ ਦਾ ਖਰਾਬ ਹੋਣ ਦਾ ਕਾਰਨ ਉਹਨਾਂ ਨੇ ਦੱਸਿਆ ਵੀ ਜਿਹੜਾ ਇਹਦੇ ਬਾਹਰਲੇ ਪਾਸੇ ਪੱਥਰ ਲੱਗ ਗਿਆ ਹੋਇਆ ਨਾ, ਉਹਦੇ ਕਰਕੇ ਚੂਨਾ ਅੰਦਰੋਂ ਖਰਾਬ ਹੋ ਗਿਆ। ਇਹ ਵੀ ਗੱਲ ਉਸ ਵੇਲੇ ਬਹੁਤ ਮਤਲਬ ਸਾਨੂੰ ਉਹਦਾ ਵਧੀਆ ਉਹ ਬਾਬਿਆਂ ਵੱਲੋਂ ਹੀ ਹੋਈ ਹੈ। ਸਾਨੂੰ ਇਹਦੇ ਬਾਰੇ ਬਹੁਤੀ ਨੌਲੇਜ ਤਾਂ ਹੈ ਨਹੀਂ ਸੀ। ਸਾਡੇ ਇੱਕ ਤਾਂ ਅੰਦਰ ਭਾਵਨਾ ਸੀ, ਜਿਵੇਂ ਆਪਣੇ 'ਚੋਂ ਬਹੁਤ ਸਾਰੇ ਹੋ ਸਕਦਾ ਇਹਦੇ ਬਾਰੇ ਤਕਨੀਕੀ ਤੌਰ 'ਤੇ ਨਹੀਂ ਜਾਣਦੇ ਹੋਣਗੇ, ਪਰ ਹਰ ਇੱਕ ਦੇ ਮਨ ਦੇ ਵਿੱਚ ਇਹ ਭਾਵਨਾ ਵੀ ਸਾਡਾ ਜਿਹੜਾ ਇਹ ਸਥਾਨ ਆ ਸਾਨੂੰ ਉਵੇਂ ਦੀ ਦਿੱਕਤ ਚਾਹੀਦੀ ਆ। ਸਾਰਿਆਂ ਥਾਵਾਂ 'ਤੇ ਪੱਥਰ ਲੱਗ ਗਿਆ, ਇੱਕੋ ਜਿਹੀਆਂ ਬਿਲਡਿੰਗਾਂ ਦਿਸਣ ਲੱਗ ਗਈਆਂ, ਇੱਕੋ ਜਿਹਾ ਸਾਰਾ ਕੁਝ ਦਿਸਣ ਲੱਗ ਗਿਆ, ਵੀ ਉਹਨੂੰ ਆਪਾਂ ਵੀ ਉਵੇਂ ਰਹਿਣ ਦੀ ਹੈ ਜਿਵੇਂ ਦਾ ਸਾਡੇ ਦਿਮਾਗ ਦੇ ਵਿੱਚ ਨਕਸ਼ਾ ਬਣਿਆ ਹੋਇਆ। ਸਾਡੇ ਬੱਚੇ, ਸਾਡੀ ਆਉਂਦੀ ਪੀੜ੍ਹੀ ਜਦੋਂ ਇੱਥੇ ਆਵੇ ਉਹਨੂੰ ਇਹ ਮਹਿਸੂਸ ਹੋਵੇ ਵੀ ਮੈਂ ਉਸ ਸਮੇਂ 'ਚ ਪਹੁੰਚ ਗਿਆ ਜੋ ਪੁਰਾਣਾ ਸਮਾਂ ਸੀਗਾ ਗੁਰੂ ਸਾਹਿਬ ਦੇ ਸਮੇਂ ਤੋਂ। ਕਿਉਂਕਿ ਅੱਜ ਕੱਲ੍ਹ ਤਾਂ ਇਹਦੇ ਸ਼ਾਇਦ ਤੁਹਾਡੇ 'ਚ ਬਹੁਤਿਆਂ ਨੂੰ ਪਤਾ ਹੋਣਾ ਇਸ ਗੱਲ ਦਾ, ਇਸ ਕੰਮ ਦੇ ਅੱਜ ਕੱਲ੍ਹ ਕਾਰੀਗਰ ਵੀ ਨਹੀਂ ਮਿਲਦੇ ਜਿਹੜੀ ਇੰਨੀ ਮੀਨਾਕਾਰੀ ਇੱਥੇ ਵਧੀਆ ਹੋਈ ਹੈ। ਬਈ ਸ਼੍ਰੋਮਣੀ ਕਮੇਟੀ ਹੈ ਜਿਹੜੀ, ਇਹਨੂੰ ਕੌਣ ਬਣਾਉਂਦਾ? ਅਸੀਂ ਬਣਾਉਂਦੇ ਹਾਂ। ਜੇ ਸ਼੍ਰੋਮਣੀ ਕਮੇਟੀ ਨੂੰ ਇਹ ਜਿਹੜੀ ਸੰਗਤ ਬਣਾਉਂਦੀ ਹੈ ਤਾਂ ਇਹ ਸੰਗਤ ਦੀ ਵੀ ਉਨੀ ਜ਼ਿੰਮੇਵਾਰੀ ਹੈ, ਨਾ ਕਿ ਕੱਲੀ ਸ਼੍ਰੋਮਣੀ ਕਮੇਟੀ ਦੀ। ਸ਼੍ਰੋਮਣੀ ਕਮੇਟੀ ਸੰਗਤ ਨੂੰ ਜਿਹੜੇ ਜ਼ਿੰਮੇਵਾਰ ਇਹ ਦੱਸਣ ਵੀ ਜੋ ਇਹ ਸੇਵਾ ਕਰ ਲੱਗੇ ਆ ਇਹਨਾਂ ਦਾ ਕੀ ਮਤਲਬ ਹੈ, ਕੀ ਭਾਵਾਂ ਇਹਨਾਂ ਦੇ ਮੂਹਰੇ ਰੱਖਣ। ਔਰ ਇਹ ਜਿਹੜੀ ਸੇਵਾ ਹੈ ਇਹਦੇ ਵਿੱਚ ਜਿਹੜੇ ਸਾਡੇ ਲੋਕਲ ਬੰਦੇ ਆ, ਸਾਡੇ ਲੋਕਲ ਸ਼ਹਿਰ ਦੇ ਆ, ਪਿੰਡਾਂ ਦੇ ਆ ਜੋ ਆ, ਉਹਨਾਂ ਦੀ ਇੱਕ ਕਮੇਟੀ ਬਣੇ, 11 ਮੈਂਬਰੀ ਕਮੇਟੀ ਬਣੇ, 21 ਮੈਂਬਰੀ ਕਮੇਟੀ ਬਣ। ਉਹ ਜਿਹੜੀ ਕਮੇਟੀ ਹੈ ਡਿਸਾਈਡ ਕਰੂਗੀ ਔਰ ਉਹ ਕਰੇਗੀ, ਉਹ ਰਿਪੋਰਟ ਦੇਗੀ। ਫਿਰ ਜਿਹੜਾ ਇਹ ਗੁਰਦੁਆਰੇ ਦੇ ਜਿਹੜੇ ਪ੍ਰਾਰਥਨ 2 ਸਪਾਲਟ ਹੈ, 2 ਸਪਾਲਟ ਪੁਰਾਣੇ, ਉਹ ਰਿਪੋਰਟ ਦੇਣ।
ਉਹ ਜਿਹੜੀ 21 ਮੈਂਬਰੀ ਕਮੇਟੀ ਕੋਈ ਵੀ ਹੋ ਸਕਦੀ, ਸਾਨੂੰ ਨਹੀਂ ਬਣਾਉਣਾ। ਅੱਜ ਤਾਂ ਸੇਵਾਦਾਰ ਹੈ, ਉਹ ਜਿਹੜੀ ਇੱਥੇ ਦੇ ਲੋਕਲ ਬੰਦੇ ਆ ਉਹਨਾਂ ਨੂੰ ਵਿੱਚ ਪਾਇਆ ਜਾਵੇ। ਉਹ 21 ਮੈਂਬਰੀ ਕਮੇਟੀ ਦੇ ਵਿੱਚ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਇਹ ਜੋ ਜਿਹੜੀ ਸੇਵਾ ਹੈ ਔਰ ਪੂਰੀ ਇਹਨੂੰ ਡਿਸਕਸ ਕੀਤਾ ਜਾਵੇ ਔਰ ਪੂਰਾ ਵਿਚਾਰਿਆ ਜਾਵੇ, ਇਹਦੀ ਪੂਰੀ ਲਿਖਤੀ ਕਾਰਵਾਈ ਹੋਵੇ, ਉਹਨਾਂ ਦੀ ਰਹਿਨੁਮਾਈ ਦੇ ਵਿੱਚ ਹੋਵੇ। ਜਿਹੜੇ ਲੋਕਲ ਇਹਨਾਂ ਨੂੰ ਤਾਂ ਹਰ ਮੱਥਾ ਟੇਕਣ ਤੋਂ ਥੋੜ੍ਹਾ ਬਹੁਤ ਰੱਖਿਆ ਵਾ ਹੈ। ਅਸੀਂ ਇਹ ਜਿਹੜੀ ਸੰਗਤ ਹੈ, ਸੰਗਤ ਜ਼ਿੰਮੇਵਾਰ ਹੈ, ਪੰਥ ਇਹਦਾ ਰਖਵਾਲਾ ਹੈ। ਲੋਕਲ ਬੰਦੇ ਆ ਜਿਹੜੇ, ਕੋਈ ਵੀ ਹੋ ਸਕਦਾ, ਕੋਈ ਜਿਹੜਾ ਸੂਝਵਾਨ ਹੈ ਉਹਦੀ 11-21 ਮੈਂਬਰੀ ਕਮੇਟੀ ਬਣਾਵੇ, ਅੱਗੇ ਬਣਾ ਕੇ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਇਹ ਜਿਹੜਾ ਕਾਰ ਸੇਵਾ ਜਿਹੜੀ ਹੋਵੇ ਔਰ ਕਿੱਦਾਂ ਹੋਵੇ, ਕੀ ਹੋਵੇ, ਉਹਨਾਂ ਦੀ ਉਹ ਜਵਾਬ ਦੇ ਹੁਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।